ਹਾਂਜੀ, ਜਿਹੜੇ ਕਹਿੰਦੇ ਸੀਗੇ ਅੰਗ ਪੈਰ ਸੁੰਨ ਹੁੰਦੇ ਹੈਗੇ, ਉਹ ਆਪਣੇ ਤੁਸੀਂ ਲੈ ਸਕਦੇ ਹੈਗੇ। ਅਦਰਕ ਦਾ ਰਸ ਤੇ ਲਸਣ ਦਾ ਰਸ ਮਿਲਾ ਕੇ ਇਹ ਮਾਲਿਸ਼ ਕਰ ਸਕਦੇ ਹੈਗੇ। ਤੇ ਆਪਣੇ ਤੁਸੀਂ ਲੈ ਸਕਦੇ ਹੈਗੇ ਸੁੰਡ ਤੇ ਅਗਰ, ਇਹ ਤੁਸੀਂ ਆਪਣੇ ਮਿਕਸ ਕਰਕੇ 1 ਚਮਚੇ ਦਾ ਚਾਹ ਜੀ ਬਣਾ ਕੇ ਇਹ ਪੀ ਸਕਦੇ ਹੈਗੇ। ਇਹਨੇ ਦਾ ਪਿੱਪਲਾ ਮੂਲ 20 ਗ੍ਰਾਮ ਲੈਣੀ ਹੈਗੀ, ਚੌਪ ਚੀਨੀ ਲੈਣੀ ਹੈਗੀ 100 ਗ੍ਰਾਮ, ਸਿੰਧਾ ਨੂੰ 30 ਗ੍ਰਾਮ, ਤੇ ਸਾਰੀਆਂ ਚੀਜ਼ਾਂ ਮਿਕਸ ਕਰਕੇ 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਤੁਸੀਂ ਲੈ ਸਕਦੇ ਹੈਗੇ ਇਹਦੇ ਵਾਸਤੇ। ਜਿਹੜੇ ਕਹਿੰਦੇ ਸਾਹ ਫੁੱਲ ਦਾ ਹੈਗਾ, ਉਹ ਤਾਂ ਉਹਨੇ ਸੁੰਡ, ਕਾਲੀ ਮਿਰਚਾਂ ਤੇ ਮਗਾਂ, ਇਹ ਤਿੰਨੇ ਚੀਜ਼ਾਂ ਆਪਣੇ ਮਿਸ਼ਰੀ ਵੀ ਪਾ ਸਕਦੇ ਹੈਗੇ। ਸੁੰਡ, ਕਾਲੀ ਮਿਰਚਾਂ, ਮਗਾਂ ਤੇ ਮਿਸ਼ਰੀ, ਇਹ ਬਰਬਰ ਲੈ ਕੇ 1 ਚਮਚਾ ਸਵੇਰ ਨੂੰ ਜਾਂ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ। ਨਹੀਂ ਤਾਂ ਜਿਹੜੇ ਅਨਾਰ ਦੇ ਛਿਲਕੇ ਹੁੰਦੇ ਹੈਗੇ, ਉਹਨਾਂ ਦਾ ਸੁਕਾ ਕੇ ਉਹਨਾਂ ਨੂੰ ਪਾਊਡਰ ਬਣਾ ਕੇ ਅੱਧਾ ਚਮਚਾ ਇਹਦਾ ਪਾਊਡਰ ਦਾ ਤੇ ਅੱਧਾ ਚਮਚਾ ਸ਼ਹਿਦ, ਇਹ ਮਿਲਾ ਕੇ ਛੱਟਲੇ ਕਰੋ ਤੁਸੀਂ। ਫਿਰ ਨਹੀਂ ਤਾਂ ਤੁਸੀਂ ਆਪਣੇ ਲੈ ਸਕਦੇ ਹੈਗੇ ਸੁੰਡ, ਕਾਲੀ ਮਿਰਚਾਂ, ਹਲਦੀ, ਜੇ ਤੁਸੀਂ ਮਗਾਂ ਯੂਜ਼ ਕਰਨੀਆਂ ਤਾਂ ਮਗਾਂ ਵੀ ਯੂਜ਼ ਕਰ ਸਕਦੇ ਹੈਗੇ ਇਹਦੇ ਵਿੱਚ, ਜੇ ਤੁਹਾਨੂੰ ਮਿਲਦੀਆਂ ਇੱਥੇ ਤਾਂ। ਨਹੀਂ ਤਾਂ ਤਿੰਨੇ ਚੀਜ਼ਾਂ ਕਰ ਲਓ, ਸੁੰਡ, ਕਾਲੀ ਮਿਰਚਾਂ, ਹਲਦੀ, ਜੇ ਮਗਾਂ ਮਿਲਦੀਆਂ ਮਗਾਂ ਵੀ ਮਿਕਸ ਪਾ ਲਓ ਤੁਸੀਂ। ਇਹ ਚਾਰੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ ਤੇ ਇਹਦਾ ਅੱਧਾ ਚਮਚਾ ਤੁਸੀਂ ਕੋਸੇ ਪਾਣੀ ਨਾਲ ਲੈਣਾ ਹੈਗਾ। ਨਹੀਂ ਤਾਂ ਸੁੱਕਾ ਔਲਾ ਤੇ ਮਲੱਠੀ, ਇਹ ਬਰਾਬਰ ਲੈ ਕੇ 1 ਚਮਚਾ ਤੁਸੀਂ ਆਪਣੇ ਖਾਲੀ ਪੇਟ ਇਹ ਤੁਸੀਂ ਆਪਣੇ ਲੈ ਲਿਆ ਕਰੋ। ਸਵੇਰ ਨੂੰ ਲੈ ਲਿਆ, 1 ਸ਼ਾਮ ਨੂੰ ਲੈ ਲਿਆ। ਜਾਂ ਫਿਰ ਤੁਸੀਂ ਇਹਦੇ ਵਿੱਚ ਤੁਸੀਂ ਅਰੰਡੀ ਦਾ ਤੇਲ 1 ਚਮਚਾ ਲੈਣਾ ਹੈਗਾ, 2 ਚਮਚੇ ਸ਼ਹਿਦ, ਇਹਨਾਂ ਨੂੰ ਕੋਲੀ ਜਿਵੇਂ ਮਿਕਸ ਕਰਕੇ ਉਂਗਲੀ ਨਾਲ ਤੁਸੀਂ ਆਪਣੇ ਚੱਟਲੇ ਕਰੋ ਇਹਨਾਂ ਨੂੰ, ਇਹਦੇ ਨਾਲ ਵੀ ਆਪਣੇ ਠੀਕ ਹੋ ਜਾਂਦਾ। ਜਿਹੜੇ ਕਹਿੰਦੇ ਸੀਗੇ ਆਪਣੇ ਅਥਰਾਈਟਸ ਹੈਗਾ, ਅਥਰਾਈਟਸ ਵਾਲੇ ਤਾਂ ਆਪਣੇ ਲੈ ਸਕਦੇ ਹੈਗੇ ਤੁਸੀਂ ਕੁਆਹ ਦਾ ਗੁੱਦਾ ਘੀ ਦੇ ਵਿੱਚ ਭੁੰਨ ਕੇ ਤੁਸੀਂ ਉਹ ਖਾ ਸਕਦੇ ਹੈਗੇ। ਫਿਰ ਦੁੱਧ ਦੇ ਵਿੱਚੋਂ ਥੋੜ੍ਹੀ ਹਲਦੀ ਘੋਲ ਕੇ ਉਹ ਪੀ ਸਕਦੇ ਹੈਗੇ। ਯੋਗਰਾਜ ਜੀ ਗੂਗਲ ਦੀਆਂ ਗੋਲੀਆਂ ਤੁਹਾਨੂੰ ਇੱਥੇ ਮਿਲ ਜਾਂਦੀਆਂ ਹੈਗੀਆਂ, ਉਹ ਤੁਸੀਂ ਯੂਜ਼ ਕਰ ਸਕਦੇ ਹੈਗੇ। ਇਹਦੇ ਵਿੱਚੋਂ 2 ਗੋਲੀਆਂ ਲੈ ਲਈਆਂ ਸਵੇਰ ਨੂੰ, 2 ਸ਼ਾਮ ਨੂੰ। ਤੇ ਸੁੰਡ, ਮਗਾਂ, ਕਾਲੀ ਮਿਰਚਾਂ, ਇਹ ਬਰਾਬਰ ਲੈ ਕੇ ਤੁਸੀਂ 1 ਚਮਚਾ ਇਹਦਾ ਦਾ ਰੋਜ਼ ਕੋਸੇ ਪਾਣੀ ਨਾਲ ਇਹ ਤੁਸੀਂ ਆਪਣੇ ਲੈ ਲਿਆ ਕਰੋ। ਅੱਛਾ, ਜੇ ਆਪਣੇ ਤੇਰੇ ਮੋਢਿਆਂ ਮੈਂ ਜੋੜਾਂ ਮੈਂ ਕਿੱਥੇ ਵੀ ਦਰਦ ਹੁੰਦਾ, ਜੇ ਤੁਮ ਮੇਰੀ ਜੜ ਦਾ ਚੂਰਨ 1 ਚੁਟਕੀ ਤੁਸੀਂ ਇਹਦੀ ਲੈਣੀ ਹੈ ਤੇ ਅੱਧਾ ਚਮਚਾ ਮਗਾਂ ਦਾ, ਇਹ ਮਿਕਸ ਕਰਕੇ ਇਹ ਤੁਸੀਂ ਆਪਣੇ ਖਾ ਸਕਦੇ ਹੋ ਕੋਸੇ ਪਾਣੀ ਨਾਲ। ਜਿਹਨਾਂ ਨੂੰ ਜੋੜਾਂ ਦਾ ਦਰਦ ਹੁੰਦਾ ਉਹ ਆਪਣਾ ਠੰਡਾ ਫਰਿੱਜ ਦਾ ਪਾਣੀ ਨਹੀਂ ਯੂਜ਼ ਕਰਨਾ ਹੈਗਾ, ਆਪਣੇ ਰੂਮ ਟੈਂਪਰੇਚਰ ਵਾਲੀਆਂ ਚੀਜ਼ਾਂ ਖਾਇਆ ਕਰੇ, ਉਹਦੇ ਨਾਲ ਆਪਣੇ ਠੀਕ ਹੋ ਜਾਂਦਾ ਹੈਗਾ। ਤੇ ਕਾਲੀ ਮਿਰਚਾਂ, ਸੁੰਡ, ਅਜਵੈਨ, ਲੌਂਗ, ਜਾਇਫਲ, ਦਾਲਚੀਨੀ, ਇਹ ਸਾਰੀਆਂ ਚੀਜ਼ਾਂ ਇਕੱਠੀਆਂ ਕਰਕੇ ਬਰਾਬਰ ਇਹਦਾ 1/4 ਚਮਚਾ ਤੁਸੀਂ ਆਪਣੇ ਲੈ ਸਕਦੇ ਹੈਗੇ ਸਵੇਰ ਨੂੰ। ਜੇ ਜ਼ਿਆਦਾ ਹੈਗਾ ਤਾਂ 2 ਟਾਈਮ ਕਰ ਦਿਓ, ਨਹੀਂ ਤਾਂ 1 ਟਾਈਮ ਆਪਣੇ ਲੈ ਲਿਆ ਕਰੋ। ਤੇ ਇਹਦੇ ਵਿੱਚੋਂ ਹੋਰ ਦਵਾਈਆਂ ਹੈਗੀਆਂ, ਇੱਕ ਮਿੱਠੀਆਂ ਸਰੰਜਾਂ, ਅਸਗੰਧ, ਮੇਥੀ, ਸੁੰਡ, 4 ਚੀਜ਼ਾਂ ਹੈਗੀਆਂ। ਇਹ ਉਹਨਾਂ ਨੂੰ ਪੀ ਕੇ ਰੱਖ ਲਓ ਤੁਸੀਂ ਆਪਣੇ, 1 ਚਮਚਾ ਤੁਸੀਂ ਸਵੇਰ ਨੂੰ, 1 ਚਮਚਾ ਸ਼ਾਮ ਨੂੰ, ਇਹ ਲੈ ਲਿਓ। ਇਹ ਬਹੁਤ ਵਧੀਆ ਦਵਾਈ ਹੈਗੀ ਇਹ ਮਿੱਠੀਆਂ ਸਰੰਜਾਂ, ਅਸਗੰਧ, ਮੇਥੀ, ਸੁੰਡ, ਬਹੁਤ ਵਧੀਆ ਦਵਾਈ ਬਣ ਜੂਗੀ। ਇਹ ਤੁਸੀਂ ਆਪਣੇ ਯੂਜ਼ ਕਰ ਲਿਓ। ਨਹੀਂ ਤਾਂ ਆਪਣੇ 5-7 ਤੁਸੀਂ ਆਪਣੇ 1 ਜੱਗ ਪਾਣੀ ਦਾ ਲੈ ਕੇ 5-7 ਆਪਣੇ ਲੌਂਗ ਉਹਦੇ ਵਿੱਚੋਂ ਪਾ ਕੇ ਰੱਖਦੇ, ਉਹ ਪਾਣੀ ਤੁਸੀਂ ਦਿਨ ਮਾ ਯੂਜ਼ ਕਰ ਲਿਆ ਕਰੋ, ਉਹ ਵੀ ਆਪਣੇ ਠੀਕ ਰਹਿੰਦਾ ਹੈਗਾ ਇਹਦੇ ਵਾਸਤੇ। ਫਿਰ ਇਹ ਆਪਣੇ ਫਿਰ ਚੱਲਦੇ ਹੈਗੇ ਆਪਾਂ ਜਿਹਨਾਂ ਨਾਲ ਆਪਣੇ ਦਰਦ ਹੁੰਦਾ ਹੈਗਾ, ਗਠੀਆ ਹੈਗਾ, ਉਹ ਆਪਣੇ ਤੁਸੀਂ ਸਾਰਿਆਂ ਤੋਂ ਪਹਿਲਾਂ ਕਬਜ਼ ਦੂਰ ਕਰਨੀ ਚਾਹੀਦੀ ਹੈ। ਜਿਹਨਾਂ ਨੂੰ ਉਹਨੇ ਜੋੜਾਂ ਮਾ ਦਰਦ ਰਹਿੰਦਾ ਹੈਗਾ, ਉਹ ਅਰੰਡੀ ਦਾ ਤੇਲ ਜਿਹੜਾ ਹੁੰਦਾ ਜੀ, ਉਹ 2 ਚਮਚੇ ਰਾਤ ਨੂੰ ਦੁੱਧ ਦੇ ਵਿੱਚ ਆਪਣੇ ਪਾ ਕੇ ਉਹ ਪੀ ਲਿਆ ਕਰੇ, ਉਹਦੇ ਨਾਲ ਆਪਣੇ ਠੀਕ ਰਹੂਗਾ ਤੁਹਾਨੂੰ। ਜਾਂ ਫਿਰ ਨਹੀਂ ਤਾਂ ਸਰੋਂ ਦਾ ਤੇਲ ਲੈ ਕੇ 1 ਕੱਪ, ਉਹਦੇ ਵਿੱਚ ਮੈਂ 1 ਗਠਾਲਾ ਸੰਦਾ, 1 ਚਮਚਾ ਅਜਵਾਇਣ ਦਾ, 1 ਚਮਚਾ ਆਪਣੇ ਖਸਖਸ ਦਾ, ਇਹ ਪਾ ਕੇ ਤੁਸੀਂ ਉਹਨੇ ਮੇਥੇ ਪਾ ਸਕਦੇ ਆ, ਮੇਥੇ ਜਾਂ ਮੇਥੀ 1 ਚਮਚਾ ਉਹ ਪਾ ਲਿਆ ਕਰੋ। ਇਹ ਉਹਨਾਂ ਨੂੰ ਜਦ ਲਸਣ ਤੈਰ ਕੇ ਉੱਪਰ ਆ ਜਾਊਗਾ, ਗਰਮ ਕਰਨਾ ਹੈਗਾ ਇਹਨਾਂ ਨੂੰ, ਫਿਰ ਇਹ ਤੇਲ ਪੁਣ ਕੇ ਇਹ ਤੇਲ ਦੀ ਮਾਲਿਸ਼ ਕਰਨੀ ਹੈ ਜਿੱਥੇ ਤੁਹਾਡੇ ਦਰਦ, ਇਹ ਵਧੀਆ ਚੀਜ਼ ਹੋਊਗੀ ਤੁਹਾਨੂੰ। ਜਾਂ ਫਿਰ ਇਹਦੇ ਵਿੱਚੋਂ ਤੁਸੀਂ ਖੀਰੇ ਦਾ ਜੂਸ ਪੀ ਸਕਦੇ ਹੈਗੇ, ਇਹ ਜ਼ਿਆਦਾ ਤੋਂ ਜ਼ਿਆਦਾ ਖੀਰੇ ਦਾ ਜੂਸ ਪੀਓ। ਫਿਰ ਪਿਆਜ਼ ਦਾ ਰਸ 1 ਚਮਚਾ, 3 ਚਮਚੇ ਪਿਆਜ਼ ਦੇ ਰਸ, 1 ਚਮਚਾ ਨਿੰਬੂ ਦਾ ਰਸ, ਇਹ ਬਣਾ ਕੇ ਗਲਾਸ ਮਾ ਇਹ ਪੀ ਸਕਦੇ ਹੈਗੇ। ਸੁੰਡ ਦਾ ਕਾੜਾ ਬਣਾ ਕੇ ਪੀ ਸਕਦੇ ਹੈਗੇ। ਫਿਰ ਇਹਦੇ ਵਿੱਚੋਂ ਤੁਸੀਂ ਲੈ ਸਕਦੇ ਹੈਗੇ ਕਲੌਂਜੀ, ਮੇਥੀ ਤੇ ਅਜਵਾਇਣ, ਤਿੰਨੇ ਚੀਜ਼ਾਂ ਬਰਾਬਰ ਲੈਣੀਆਂ ਹੈਗੀਆਂ। ਇਹਦਾ ਤੁਸੀਂ ਅੱਧਾ ਚਮਚਾ ਸਵੇਰ ਨੂੰ, ਅੱਧਾ ਚਮਚਾ ਸ਼ਾਮ ਨੂੰ, ਇਹ ਤੁਸੀਂ ਆਪਣੇ ਲੈ ਸਕਦੇ ਹੈਗੇ।